ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 28 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਜਿਹੜੇ ਟ੍ਰੇਲਰਸ ਲੈ ਸਕਦੇ ਹੋ। ਹੁੰਡਾਈ ਦੇ ਨਵੇਂ ਜਿਹੜੇ ਡਰਾਈਵ ਵੈਨਸ, ਰੀਫਰਸ ਮੌਜੂਦ ਨੇ ਅਤੇ ਹੋਰ ਕੰਪਨੀਆਂ ਦੀ ਵੀ ਇਨਵੈਂਟੋਰੀ ਇਹਨਾਂ ਦੇ ਕੋਲ ਮੌਜੂਦ ਹੈ। ਫਾਈਨੈਂਸਿੰਗ ਵੀ ਇਹ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ। ਇਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਅੱਜ ਥ੍ਰੈਟ ਕੀਤਾ ਵੀ ਜੇ ਡੈਮੋਕ੍ਰੇਟਾਂ ਨੇ ਜਾਂ ਕਾਂਗਰਸ ਨੇ ਮੈਨੂੰ ਸਪੋਰਟ ਨਹੀਂ ਦਿੱਤੀ, ਕੰਧ ਬਣਾਉਣ ਦੇ ਲਈ ਪੈਸੇ ਨਹੀਂ ਦਿੱਤੇ, ਅਤੇ ਅਸੀਂ ਜਿਹੜਾ ਆ ਪੂਰੇ ਦਾ ਪੂਰਾ ਜਿਹੜਾ ਸਦਰਨ ਬਾਰਡਰ ਆ ਉਹਨੂੰ ਬੰਦ ਕਰ ਦੇਵਾਂਗੇ। ਸਰੋਤਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਜਿਹੜੀ US ਦੀ ਫੈਡਰਲ ਗਵਰਨਮੈਂਟ ਆ ਉਹ ਸ਼ਟ ਡਾਊਨ ਆ, ਕਿਉਂਕਿ ਜਿਹੜੀ ਆ ਕੰਧ ਨੂੰ ਜਿਹੜੀ ਵਾਲ ਬਣਾਉਣ ਦੇ ਲਈ $5 ਬਿਲੀਅਨ ਪ੍ਰੈਜ਼ੀਡੈਂਟ ਟਰੰਪ ਮੰਗ ਰਹੇ ਆ, ਉਹ ਨਹੀਂ ਮਿਲ ਰਿਹਾ। ਅਤੇ ਇਸ ਕਰਕੇ ਜਿਹੜਾ ਕਿਸੇ ਤਰ੍ਹਾਂ ਦਾ ਐਗਰੀਮੈਂਟ ਜਿਹੜਾ ਨਹੀਂ ਹੋਇਆ ਹੈਗਾ। ਈਵਨ ਦੋ ਕੁਛ ਟਰਾਈ ਵੀ ਕਰ ਰਹੇ ਆ ਦੋਨੋਂ ਸਾਈਡਸ ਤੋਂ, ਪਰ ਹਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਪਰ ਲੇਟੈਸਟ ਜਿਹੜਾ ਉਹਨਾਂ ਨੇ ਟਵੀਟ ਕੀਤਾ ਉਹਦੇ 'ਚ ਕਹਿੰਦੇ ਵੀ ਜੇ ਨਹੀਂ ਫੰਡਿੰਗ ਮਿਲੀ ਤਾਂ ਅਸੀਂ ਪੂਰੀ ਤਰ੍ਹਾਂ ਸਦਰਨ ਬਾਰਡਰ ਜਿਹੜਾ ਆ ਇਹਨੂੰ ਬੰਦ ਕਰ ਦੇਵਾਂਗੇ। ਅਤੇ ਨਾਲ ਦੀ ਨਾਲ ਉਹਨਾਂ ਨੇ ਕਾਂਗਰਸ ਦੇ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਉਹਨਾਂ ਦੇ ਉੱਤੇ ਵੀ ਤਵਾ ਕੱਸਿਆ ਵੀ ਉਹਨਾਂ ਨੇ ਵੀ ਆਪਣੇ ਸਮਿਆਂ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕੋਈ ਕੰਮ ਨਹੀਂ ਕੀਤਾ। ਅਤੇ ਸਰੋਤਿਆਂ ਨੂੰ ਯਾਦ ਹੋਊਗਾ ਨਿਊਮਨ ਦੇ ਵਿੱਚ ਕੁਛ ਦਿਨ ਪਹਿਲਾਂ ਰਾਨਿਲ ਸਿੰਘ ਨਾਮ ਦਾ ਜਿਹੜਾ ਪੁਲਿਸ ਆਫੀਸਰ ਸੀ ਉਹਨੂੰ ਮਾਰ ਦਿੱਤਾ ਗਿਆ ਸੀ। ਅਤੇ ਇਹ ਰਿਪੋਰਟ ਆਈ ਆ ਵੀ ਉਹਨੂੰ ਮਾਰਨ ਵਾਲਾ ਬੰਦਾ ਜਿਹੜਾ ਸੀ ਉਹ ਇਲੀਗਲ ਇਮੀਗਰੈਂਟ ਸੀਗਾ। ਅਤੇ ਉਸ ਦੇ ਬਾਰੇ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਨਾਲ ਹੀ ਜੋੜਿਆ ਪਈ, ਦੇਖੋ ਪਈ ਸਾਡੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਵੀ ਇਲੀਗਲ ਜਿਹੜੇ ਮਾਰ ਰਹੇ ਆ, ਅਤੇ ਜਿਹੜੇ ਡੈਮੋਕ੍ਰੇਟਸ ਆ ਉਹ ਹਜੇ ਤੱਕ ਵੀ ਜਿਹੜੀ ਆ ਉੱਥੇ ਬਾਰਡਰ ਨੂੰ ਸਟ੍ਰਿਕਟ ਕਰਨ ਦੇ ਲਈ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਕਰ ਰਹੇ। ਜੀ ਬਿਲਕੁਲ। ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਪੂਰੇ ਸਦਰਨ ਬਾਰਡਰ ਨੂੰ ਜਿਹੜਾ ਸੀਲ ਕਰਨ ਦੀ ਗੱਲ ਆਖੀ ਆ, ਅਤੇ ਉੱਥੇ ਜਿਹੜੇ ਫੌਜੀ ਆ ਉਹ ਹੋਰ ਵੀ ਵੱਧ ਪੈਮਾਨੇ ਦੇ ਵਿੱਚ ਜਿਹੜੇ ਆ ਉਹ ਲਾਏ ਜਾ ਸਕਦੇ ਆ। ਸੋ ਦੇਖਦੇ ਆ ਕੀ ਬਣਦਾ ਆ। ਅਤੇ ਉੱਦਾਂ ਜੇ ਕੱਲ੍ਹ ਦੱਸਿਆ ਜਾਵੇ ਕਾਂਗਰਸ ਜਿਹੜੀ ਆ ਉਹ ਦੁਬਾਰਾ ਜਿਹੜੀ ਇਕੱਠੀ ਹੋਈ ਸੀ, ਪਰ ਉਹ ਕੁਛ ਮਿੰਟਾਂ ਤੋਂ ਬਾਅਦ ਦੇ ਵਿੱਚ ਹੀ, ਕੁਛ ਚਿਰ ਬਾਅਦ ਹੀ ਉਹਨਾਂ ਨੇ ਅਣਮਿੱਥੇ ਸਮੇਂ ਦੇ ਲਈ ਜਿਹੜੀ ਕਾਂਗਰਸ ਦਾ ਸਦਨ ਜਿਹੜਾ ਚੱਕ ਲਿਆ ਸੀਗਾ। ਅਤੇ ਕਿਸੇ ਵੀ ਤਰੀਕੇ ਦਾ ਕੋਈ ਸਮਝੌਤਾ, ਕੋਈ ਗੱਲਬਾਤ ਆ ਉਸ ਦੇ ਵਿੱਚ ਹੋ ਨਹੀਂ ਸਕੀ ਜਿਹੜੀ ਗੌਰਮੈਂਟ ਸ਼ਟਡਾਊਨ ਨੂੰ ਉਹ ਹਟਾਈ ਜਾ ਸਕੇ। ਸੋ ਇੱਕ ਨਵਾਂ ਜਿਹੜਾ ਵੀਕਐਂਡ, ਇੱਕ ਲੌਂਗ ਵੀਕਐਂਡ ਇੱਕ ਹਿਸਾਬ ਨਾਲ ਦੁਬਾਰਾ ਆ ਰਿਹਾ, ਨਵੇਂ ਸਾਲ ਵਾਲਾ ਇਹ ਜਿਹੜਾ ਵੀਕਐਂਡ ਆ ਰਿਹਾ ਆ। ਪਰ ਲੱਗ ਨਹੀਂ ਰਿਹਾ ਵੀ ਫੈਡਰਲ ਸਰਕਾਰ ਜਿਹੜੀ ਦੁਬਾਰਾ ਜਲਦੀ ਕਿਤੇ ਜਿਹੜੀ ਆ ਉਹ ਖੁੱਲ੍ਹੇਗੀ, ਅਤੇ ਉਹਦੇ ਨਾਲ ਕਾਫੀ ਵੱਡੀ ਜਿਹੜੀ ਸਮੱਸਿਆ ਕਾਫੀ ਜਿਹੜੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਫੈਡਰਲ ਇੰਪਲੋਈਜ਼ ਆ ਉਹਨਾਂ ਨੂੰ ਆਵੇਗੀ। ਕਾਫੀ ਅੱਧੇ ਤੋਂ ਵੱਧ ਜਿਹੜੇ ਫੈਡਰਲ ਇੰਪਲਾਈ ਆ ਉਹ ਫਰਲੋ ਦੇ ਉੱਤੇ ਨੇ, ਅਤੇ ਅੱਧਿਆਂ ਤੋਂ ਜ਼ਿਆਦਾ ਨੂੰ ਜਿਹੜਾ ਆ ਅੱਧਿਆਂ ਨੂੰ ਤਕਰੀਬਨ ਜਾਂ ਤੋਂ ਥੋੜ੍ਹੇ ਘੱਟ ਨੂੰ ਉਹਨਾਂ ਨੂੰ ਕੰਮ ਦੇ ਉੱਤੇ ਬੁਲਾਇਆ ਜਾ ਰਿਹਾ ਹੈ, ਅਤੇ ਉਹਨਾਂ ਨੂੰ ਤਨਖਾਹ ਜਿਹੜੀ ਆ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਆ ਉਹ ਨਹੀਂ ਮਿਲੇਗੀ। ਅਤੇ US ਜਿਹੜਾ ਆ ਕਹਿੰਦੇ ਵੀ ਇਹਦਾ ਟ੍ਰੇਡ ਡੈਫੀਸਿਟ ਚੱਲ ਰਿਹਾ ਮੈਕਸੀਕੋ ਦੇ ਨਾਲ, ਅਤੇ ਜੇ ਪ੍ਰੈਜ਼ੀਡੈਂਟ ਟਰੰਪ ਨੇ ਸੱਚਮੁੱਚ ਹੀ ਜਿਹੜਾ ਬਾਰਡਰ ਬੰਦ ਕਰ ਦਿੱਤਾ ਤਾਂ ਕਹਿੰਦੇ ਇੱਕੋ ਤਰ੍ਹਾਂ ਨਾਲ ਬਹੁਤ ਵੱਡਾ ਜਿਹੜਾ ਇਕਨੋਮਿਕ ਕੇਓਸ ਆ ਜਾਏਗਾ, ਅਤੇ ਲੋਕਾਂ ਦੇ ਉੱਤੇ ਇਹਦਾ ਬਹੁਤ ਅਸਰ ਪਊਗਾ। ਕਹਿੰਦੇ ਵੀ ਸਦਰਨ ਬਾਰਡਰ ਤੋਂ ਮੈਕਸੀਕੋ ਵਾਲੀ ਸਾਈਡ ਤੋਂ ਹਰ ਰੋਜ਼ 5 ਲੱਖ ਬੰਦਾ ਜਿਹੜਾ ਕਰੋਸ ਹੁੰਦਾ ਹੈਗਾ USA ਨੂੰ। 500,000 ਪੀਪਲ ਐਂਟਰ ਕਰਦੇ ਆ USA ਨੂੰ ਈਚ ਡੇ। ਜਿਹੜੇ ਵੱਖ-ਵੱਖ ਜਿਹੜੇ ਪੁਆਇੰਟਸ ਹੈਗੇ ਟੈਕਸਸ ਤੋਂ ਲੈ ਕੇ ਇੱਧਰ ਕੈਲੀਫੋਰਨੀਆ ਤੱਕ। ਤੇ ਦੱਸ ਇਹ ਕੰਮਾਂ ਕਾਰਾਂ ਦੇ ਲਈ
ਜਿਹੜੇ ਕੋਈ ਟਰੱਕ ਵਾਲਾ ਉਧਰ ਜਾ ਰਿਹਾ, ਕੋਈ ਇਧਰੋਂ ਸਮਾਨ ਆ ਰਿਹਾ ਟ੍ਰੇਡ ਦੇ ਨਾਲ। ਸੋ $558 ਬਿਲੀਅਨ ਦਾ ਜਿਹੜਾ ਗੁੱਡਸ ਫਲੋ ਕਰਦੀਆਂ ਹੈਗੀਆਂ ਦੋਨੋਂ ਡਾਇਰੈਕਸ਼ਨ ਦੇ ਵਿੱਚ, ਤੇ US ਨੇ $243.3 ਬਿਲੀਅਨ ਦੀਆਂ ਜਿਹੜੀਆਂ ਗੁੱਡਸ ਹੈਗੀਆਂ ਆ ਉਹ ਐਕਸਪੋਰਟ ਕੀਤੀਆਂ ਹੈਗੀਆਂ ਆ, ਤੇ $58 ਬਿਲੀਅਨ ਜਿਹੜੇ ਸਪੈਂਡ ਕੀਤੇ ਸਰਵਿਸਿਜ਼ ਦੇ ਉੱਤੇ। ਸੋ ਅਗਰ ਇਹ ਹੋ ਜਾਂਦਾ ਆ ਤੇ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਪਊਗਾ। ਲੱਗਦਾ ਨਹੀਂ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਆਪਣੇ ਸਟੈਂਡ ਤੋਂ ਬਿਲਕੁਲ ਪਿੱਛੇ ਹਟ ਰਹੇ ਹੈਗੇ ਆ। ਚਲੋ ਦੇਖਦੇ ਹਾਂ ਕੀ ਬਣਦਾ ਆ। ਨਵੀਂ ਕਾਂਗਰਸ ਜਿਹੜੀ ਅਗਲੇ ਸਾਲ ਦੇ ਵਿੱਚ ਜਿਹੜੀ ਉਹਨਾਂ ਨੇ ਆ ਜਾਣੀ ਆ, ਤੇ ਉਹ ਕੋਈ ਕਿਸੇ ਤਰੀਕੇ ਦਾ ਕੋਈ ਸਮਝੌਤਾ ਜਿਹੜਾ ਉਹ ਕਰਨਗੇ ਜਾਂ ਨਹੀਂ ਕਰਨਗੇ, ਇਹ ਜਿਹੜਾ ਸਮਾਂ ਹੀ ਆ ਉਹ ਹੁਣ ਦੱਸੂਗਾ ਕਿ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਜੀ ਬਿਲਕੁਲ। ਸੋ ਡੈਮੋਕ੍ਰੇਟ ਜਿਹੜੇ ਆ ਉਹ ਜਨਵਰੀ 3 ਨੂੰ ਜਿਹੜੀ ਆ ਸਹੁੰ ਚੁੱਕ ਕੇ ਆਪਣੀ ਮੈਜੋਰਟੀ 'ਚ ਆ ਜਾਣਗੇ, ਜਿਹੜਾ US ਹਾਊਸ ਹੈਗਾ ਕਾਂਗਰਸ ਦਾ। ਪਰ ਉਹਦੇ ਵਿੱਚ ਕਹਿੰਦੇ ਵੀ ਉਹ ਗਵਰਨਮੈਂਟ ਨੂੰ ਓਪਨ ਕਰਨ ਦੇ ਲਈ ਲੈਜਿਸਲੇਸ਼ਨ ਲਿਆ ਸਕਦੇ ਆ। ਉਹ ਤੋਂ ਬਾਅਦ ਜਿਹੜੀ ਸੈਨੇਟ ਆ ਉਹ ਕੀ ਕਰਦੀ ਆ, ਕਿਉਂਕਿ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਆ ਸਟਿਲ ਉਹ ਰਿਪਬਲਿਕਨਸ ਦੀ ਆ। ਸੋ ਆਉਣ ਵਾਲੇ ਸਮੇਂ 'ਚ ਇਹ ਪਤਾ ਲੱਗੂਗਾ। ਜੀ ਜੀ ਜੀ। ਅਗਲੀ ਜਿਹੜੀਆਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਹਰਜੋਤ ਸਿੰਘ ਜੀ, ਮੌਸਮ ਦੇ ਕਾਫੀ ਜਿਹੜੇ ਆ ਹਾਲਾਤ ਗੰਭੀਰ ਬਣੇ ਹੋਏ ਆ। ਕਾਫੀ ਜਿਹੜਾ ਸਵੀਅਰ ਸਟਾਰਮ ਸਿਸਟਮ ਜਿਹੜਾ ਆ ਉਹ ਈਸਟਰਨ ਜਿਹੜੇ ਇਲਾਕੇ ਵਾਸਤੇ ਪੂਰਬੀ ਜਿਹੜਾ ਅਮਰੀਕਾ ਹੈ ਉਸ ਦੇ ਵੱਲ ਨੂੰ ਜਿਹੜਾ ਆਇਆ ਆ। ਕਾਫੀ ਬਰਫ਼ਬਾਰੀ ਮੀਂਹ ਜਿਹੜੇ ਆ ਉੱਧਰ ਪੈ ਰਹੇ ਨੇ, ਜਿਸ ਕਰਕੇ ਕਹਿੰਦੇ ਹੁਣ ਤੱਕ ਆਲਰੇਡੀ 2 ਲੋਕ ਜਿਹੜੇ ਆ ਉਹ ਪੂਰੇ ਅਮਰੀਕਾ ਦੇ ਵਿੱਚ ਮਾਰੇ ਜਾ ਚੁੱਕੇ ਆ। 1 ਫੁੱਟ ਤੱਕ ਜਿਹੜੀ ਬਰਫ਼ਬਾਰੀ ਆ ਡਕੋਟਾਸ ਦੇ ਵਿੱਚ, ਨਬਰਾਸਕਾ, ਮਿਨੇਸੋਟਾ ਦੇ ਵਿੱਚ ਜਿਹੜੇ ਅੱਜ ਦੀ ਸਵੇਰ ਤੱਕ ਜਿਹੜੀ ਆਲਰੇਡੀ ਪੈ ਚੁੱਕੀ ਹੋਈ ਆ, ਅਤੇ ਇਹ ਹੋਰ ਵੀ ਜ਼ਿਆਦਾ ਜਿਹੜੀ ਆ ਬਰਫ਼ਬਾਰੀ ਪੈਣ ਦੇ ਅਸਾਰ ਨੇ। ਲੂਜ਼ੀਆਨਾ, ਮਿਸੀਸਿਪੀ ਵਿੱਚ 11 ਇੰਚ ਤੱਕ ਆਲਮੋਸਟ 1 ਫੁੱਟ ਜਿਹੜਾ ਮੀਂਹ ਪਿਆ, ਜਿਸ ਕਰਕੇ ਫਲੈਸ਼ ਫਲੱਡ ਐਮਰਜੈਂਸੀਆਂ ਜਿਹੜੀਆਂ ਆ ਉੱਥੇ ਘੋਸ਼ਿਤ ਕਰਨੀਆਂ ਪਈਆਂ ਆ। ਸੋ ਜਿਹੜਾ ਸਵੀਅਰ ਜਿਹੜਾ ਇਹ ਇਸ ਟਾਈਮ ਸਿਸਟਮ ਚੱਲ ਰਿਹਾ ਆ, ਇਸ ਦੇ ਕਰਕੇ ਕਾਫੀ ਲੋਕਾਂ ਦਾ ਜਿਹੜਾ ਆਮ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਆ, ਅਤੇ ਆਪਣੇ ਟਰੱਕਰ ਵੀ ਇਹਨਾਂ ਸਾਰੇ ਰਾਊਟਸ ਦੇ ਉੱਤੇ ਕਾਫੀ ਜਿਹੜੇ ਉਹ ਜਾਂਦੇ ਨੇ। ਆਮ ਲੋਕ ਵੀ ਕੰਮਾਂ ਕਾਰਾਂ ਦੇ ਉੱਤੇ ਜਿਹੜਾ ਉਹਨਾਂ ਨੇ ਜਾਣਾ ਹੁੰਦਾ, ਬਹੁਤ ਧਿਆਨ ਜਿਹੜੇ ਰੱਖਣ ਦੀ ਜਿਹੜੀ ਜ਼ਰੂਰਤ ਆ। ਕਿਸੇ ਇੱਕ ਦੀ ਅਣਗਹਿਲੀ ਕਰਕੇ ਵੱਡੇ ਪਾਈਲਅਪਸ ਜਿਹੜੇ ਆ ਉਹ ਹੋ ਜਾਂਦੇ ਹੁੰਦੇ ਆ। ਸੋ ਉਸ ਚੀਜ਼ ਦਾ ਜਿਹੜਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਆਲਰੇਡੀ ਕਈ ਥਾਵਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਐਕਸੀਡੈਂਟਸ ਜਿਹੜੇ ਉਹਦੇ ਕਰਕੇ ਜਿਹੜੇ ਹਾਈਵੇਜ਼ ਆ, ਫਰੀਵੇਜ਼ ਆ, ਉਹ ਸ਼ਟ ਡਾਊਨ ਹੋ ਰਹੇ ਨੇ। ਜੀ ਬਿਲਕੁਲ। ਸੋ ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਜਿੱਥੇ ਸਾਡਾ ਮੇਨ ਸਟੂਡੀਓ ਆ, ਇੱਥੇ ਵੀ ਜਿਹੜੇ ਟੈਂਪਰੇਚਰ ਆ ਬਹੁਤ ਡਾਊਨ ਆ। ਕਈ ਏਰੀਏ ਦੇ ਵਿੱਚ 20s ਦੇ ਵਿੱਚ ਚੱਲ ਰਿਹਾ ਹੈਗਾ, ਅਪਰ 20 'ਚ। ਸਨੋਮਾ ਅਤੇ ਨੈਪਾ ਕਾਉਂਟੀ 'ਚ ਇਹ ਜਿਹੜੇ ਆ ਮੈਟਰੋਲੋਜਿਸਟ ਆ ਨੈਸ਼ਨਲ ਵੈਦਰ ਸਰਵਿਸ, ਉਹਨਾਂ ਦੇ ਮੁਤਾਬਕ ਸੋ ਬੇ ਏਰੀਏ ਦੇ ਲੋਕ ਵੀ ਜਿਹੜੇ ਆ ਬਿਲਕੁਲ ਆਪਣੇ ਜਿਹੜੇ ਆ ਧਿਆਨ ਦੇ ਨਾਲ ਬਾਹਰ ਨਿਕਲਣਾ ਵੀ ਆ, ਤਾਂ ਕਿਉਂਕਿ ਹਵਾਵਾਂ ਵੀ ਜਿਹੜੀਆਂ ਬਹੁਤ ਤੇਜ਼ ਅਤੇ ਠੰਡੀਆਂ ਚੱਲ ਰਹੀਆਂ। ਜੀ ਬਿਲਕੁਲ। ਰਾਤ ਨੂੰ ਜਿਹੜਾ ਕਾਫੀ ਠੰਡ ਜਿਹੜੀ ਆ ਉਹ ਵਧੀ ਹੋਈ ਆ, ਅਤੇ 40 ਮੀਲ ਫੀ ਘੰਟੇ ਦੇ ਹਿਸਾਬ ਦੇ ਨਾਲ ਕਹਿੰਦੇ ਰਾਤ ਨੂੰ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਸੀ, ਅਤੇ ਅੱਜ ਦਾ ਦਿਨ ਵੀ ਇਸੇ ਤਰੀਕੇ ਦੇ ਨਾਲ ਚੱਲਣ ਦੇ ਅਸਾਰ ਹੈਗੇ ਨੇ। ਕੱਲ੍ਹ ਸਟਾਕ ਮਾਰਕੀਟ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਟਾਈਮ ਦੇ ਉੱਤੇ ਸਟਾਕ ਮਾਰਕੀਟ ਕਾਫੀ ਡਾਊਨ ਜਿਹੜੀ ਪਹਿਲੋਂ ਚਲੇ ਗਈ ਸੀਗੀ, ਪਰ ਇਨ ਦੀ ਐਂਡ ਅਖੀਰਲੇ ਘੰਟਿਆਂ ਦੇ ਵਿੱਚ ਉਸਨੇ ਵਾਪਸ ਜਿਹੜੀ ਛਾਲ ਮਾਰੀ ਆ, ਅਤੇ 200 ਪੁਆਇੰਟ ਜਿਹੜੀ ਵਧੀ ਆ। ਕੱਲ੍ਹ ਜਿਹੜੇ 200 ਪੁਆਇੰਟ ਵੱਧ ਕੇ ਜਿਹੜੀ ਬੰਦ ਹੋਈ ਆ, ਅਤੇ ਅੱਜ ਫਿਰ ਥੋੜ੍ਹੀ ਜਿਹੀ ਆਲਮੋਸਟ ਸੇਮ ਲੈਵਲ ਦੇ ਉੱਤੇ, ਉਸੇ ਪੱਧਰ ਦੇ ਉੱਤੇ 22 ਪੁਆਇੰਟ ਜਿਹੜੀ ਉੱਤੇ ਜਿਹੜੀ ਚੱਲ ਰਹੀ ਹੈ, ਅਤੇ ਇਸ ਟਾਈਮ ਆਂਕੜਾ 23,000 ਨੂੰ ਦੁਬਾਰਾ ਮੁੜ ਕੇ ਜਿਹੜਾ ਆ ਉਹ ਟੱਪਿਆ ਹੋਇਆ। ਕਿਸੇ ਟਾਈਮ ਦੇ ਉੱਤੇ 22,000 ਦੇ ਆਂਕੜੇ ਤੋਂ ਵੀ ਥੱਲੇ ਜਿਹੜੀ ਆ ਡਾਊ ਜੋਨਸ ਆ ਉਹ ਜਾ ਚੁੱਕਾ ਹੋਇਆ ਸੀ। ਸੋ ਥੋੜ੍ਹੀ ਜਿਹੀ ਸਥਿਰਤਾ ਜਿਹੜੀ ਆ ਇੱਧਰ ਆ ਰਹੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ 2 ਬੱਚੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ, ਅਤੇ ਜਿਹੜਾ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਸੀਗੇ, ਇੱਕ ਬੱਚਾ ਜਿਸ ਦੀ ਮੌਤ ਹੋਈ ਆ, ਹੁਣ ਉਹ ਖਬਰ ਆ ਰਹੀ ਆ ਵੀ ਉਹਦਾ ਜਿਹੜਾ ਪਿਤਾ ਸੀ, ਉਹਦਾ ਫਾਦਰ, ਉਹਨੂੰ ਪਤਾ ਸੀ ਵੀ ਮੈਂ ਇਸ ਬੱਚੇ ਕਰਕੇ ਹੀ ਅਮਰੀਕਾ ਦੇ ਵਿੱਚ ਐਂਟਰ ਹੋ ਸਕਾਂਗਾ। ਸੋ ਅਤੇ ਕਹਿੰਦੇ ਬੱਚੇ ਦੇ ਕੋਲ ਪੋਜ਼ੀਟਿਵ ਇਨਫਲੂਐਂਜ਼ਾ B ਜਿਹੜਾ ਪਾਇਆ ਗਿਆ ਸੀ, ਉਹਨੂੰ ਟਰੀਟ ਵੀ ਕੀਤਾ ਗਿਆ ਸੀ, ਪਰ ਅਰਲੀ ਜਿਹੜਾ ਉਹਨੂੰ ਛੱਡ ਦਿੱਤਾ ਗਿਆ। ਉਹ ਤੋਂ ਬਾਅਦ ਜਿਹੜੀ ਆ 8 ਸਾਲਾਂ ਦੇ ਫਲੀਪੇ ਗੋਮੇਜ਼ ਅਲੋਂਜ਼ੋ ਦੀ ਜਿਹੜੀ ਆ ਮੌਤ ਆ ਉਹ ਹੋ ਗਈ। ਸੋ ਇਹ ਤੋਂ ਇਹ ਵੀ ਆ ਰਿਹਾ ਵੀ ਬਹੁਤ ਸਾਰੇ ਜਿਹੜੇ ਲੋਕ ਇਲੀਗਲੀ US 'ਚ ਐਂਟਰ ਹੋਣਾ ਚਾਹੁੰਦੇ ਆ, ਉਹ ਬੱਚਿਆਂ ਦੇ ਨਾਲ ਇਸ ਕਰਕੇ ਹੀ ਹੁੰਦੇ ਆ, ਕਿਉਂਕਿ ਉਹਦੇ
ਉਹਦੇ ਨਾਲ ਬੱਚੇ ਦੇ ਨਾਲ 18 ਸਾਲਾਂ ਤੋਂ ਥੱਲੇ ਜੇ ਐਂਟਰ ਹੁੰਦਾ ਆ, ਉਹ ਤੁਹਾਡੇ ਜਿਹੜੇ ਚਾਂਸ ਆ USA ਦੇ ਵਿੱਚ ਜਿਹੜੇ ਆ ਉਹ ਪੱਕੇ ਹੋਣ ਦੇ ਜਾਂ ਪੋਲੀਟੀਕਲ ਅਸਾਈਲਮ ਦੇ, ਉਹ ਤੁਹਾਨੂੰ ਵਧੀਆ ਮਿਲ ਜਾਂਦੇ ਆ। ਬਿਲਕੁਲ ਜੀ, ਇਸੇ ਨੂੰ ਹੀ ਜਿਹੜੇ ਕਾਫੀ ਜਿਹੜੇ ਇਮੀਗ੍ਰੇਸ਼ਨ ਦੇ ਉਲਟ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਜਿਹੜੇ ਐਂਕਰ ਬੇਬੀਜ਼ ਦਾ ਜਿਹੜਾ ਆ ਨਾਮ ਆ ਉਹ ਵੀ ਦਿੱਤਾ ਜਾਂਦਾ ਆ, ਵੀ ਉਹਨਾਂ ਕਰਕੇ ਫਿਰ ਉਹਨਾਂ ਨੂੰ ਈਜ਼ੀਲੀ ਇੱਥੇ ਰਹਿਣ ਦਾ ਮਿਲ ਜਾਂਦਾ ਆ। ਅਤੇ ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਨਿਊਯਾਰਕ ਤੋਂ ਜਿਹੜੀ ਆ ਰਹੀ ਆ, ਕੱਲ੍ਹ ਕਹਿੰਦੇ ਨਿਊਯਾਰਕ ਦੇ ਵਿੱਚ ਉੱਥੋਂ ਦੇ ਵਸਨੀਕ ਲੋਕਾਂ ਨੇ ਇੱਕ ਅਜੀਬ ਜਿਹੀ ਨੀਲੀ ਰੌਸ਼ਨੀ ਦੇਰ ਰਾਤ ਨੂੰ ਨਿਊਯਾਰਕ ਸਿਟੀ ਦੇ ਉੱਤੇ ਜਿਹੜੀ ਉਹ ਦੇਖੀ। ਬਾਅਦ ਦੇ ਵਿੱਚ ਸਾਰੇ ਜਣਿਆਂ ਦੇ ਵਿੱਚ ਜਿਹੜੀ ਇਹ ਗੱਲਾਂ ਬਾਤਾਂ ਜਿਹੜੀਆਂ ਸ਼ੁਰੂ ਹੋ ਗਈਆਂ ਵੀ ਪਤਾ ਨਹੀਂ ਕੀ ਆ, ਕਿਤੇ ਨਹੀਂ, ਕਈਆਂ ਨੇ ਤਾਂ ਏਲੀਅਨ ਹੀ ਸੋਚ ਲਏ ਹੋਣੇ ਆ ਵੀ ਸ਼ਾਇਦ ਆ ਗਏ ਆ, ਅਤੇ ਪਰ ਕਹਿੰਦੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇੱਕ ਟਰਾਂਸਫਾਰਮਰ, ਉਸ ਦੇ ਵਿੱਚ ਇਹ ਬਲਾਸਟ, ਟਰਾਂਸਫਾਰਮਰ ਜਿਹੜਾ ਬਲਾਸਟ ਆ ਉਹ ਹੋ ਗਿਆ ਸੀਗਾ ਕਿ ਜਿਹੜੇ ਕੁਛ ਕਾਰਨਾਂ ਦੇ ਕਰਕੇ, ਅਤੇ ਇਲੈਕਟ੍ਰੀਕਲ ਫਾਲਟ ਸੀਗਾ, ਜਿਸ ਕਰਕੇ ਨੀਲੀ ਰੌਸ਼ਨੀ ਜਿਹੜੀ ਆ ਉਹ ਜਿਹੜੀ ਰਾਤ ਨੂੰ ਨਿਊਯਾਰਕ ਸਿਟੀ ਦੇ ਵਿੱਚ ਦੇਖੀ ਗਈ ਆ। ਇਸ ਟਾਈਮ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਅਤੇ FDNY ਜਿਹੜੇ ਆ ਉਹ ਨਾਲ ਦੇ ਨਾਲ ਉਸ ਇਲਾਕੇ ਦੇ ਵਿੱਚ ਪਹੁੰਚੇ, ਕਿਉਂਕਿ ਜਦੋਂ ਧਮਾਕਾ ਹੁੰਦਾ ਤਾਂ ਹਮੇਸ਼ਾ ਜਿਹੜਾ ਡਰ ਆ ਉਹ ਇੱਕ ਲੱਗ ਜਾਂਦਾ ਵੀ ਪਤਾ ਨਹੀਂ ਜਿਹੜਾ ਇੱਥੇ ਕਿਹਨੇ ਜਿਹੜਾ ਕੋਈ ਕਿਤੇ ਬੰਬ ਧਮਾਕਾ ਹੀ ਜਿਹੜਾ ਉਹ ਨਾ ਹੋ ਗਿਆ ਹੋਵੇ। ਅਤੇ ਜਿਹੜੇ ਮੇਅਰ ਬਿਲ ਡੇ ਬਲਾਸਿਓ ਆ, ਉਹਨਾਂ ਨੇ ਬਾਅਦ ਦੇ ਵਿੱਚ ਅਤੇ ਜਿਹੜੇ ਅਧਿਕਾਰੀਆਂ ਨੇ ਇਹ ਕਲੀਅਰ ਕੀਤਾ ਵੀ ਇੱਕ ਇਲੈਕਟ੍ਰੀਕਲ ਫਾਲਟ ਸੀ, ਜਿਸ ਕਰਕੇ ਟਰਾਂਸਫਾਰਮਰ ਫਟਿਆ ਅਤੇ ਨੀਲੀ ਰੌਸ਼ਨੀ ਰਾਤ ਨੂੰ ਜਿਹੜੀ ਆ ਉਹ ਜਗਮਗਾਈ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੁਛ ਮਹੀਨੇ ਪਹਿਲਾਂ ਓਕਲੈਂਡ ਦੇ ਜਿਹੜੇ ਮੇਅਰ ਆ, ਉਹਨਾਂ ਨੇ ਮੇਅਰ ਲਿਬੀ ਸ਼ਵਾਫ, ਉਹਨਾਂ ਨੇ ਕੀ ਕੀਤਾ ਸੀ ਵੀ ਆਪਣੇ ਟਵਿੱਟਰ ਜਿਹੜਾ ਅਕਾਊਂਟ ਸੀਗਾ ਉਹਦੇ ਉੱਤੇ ਅਨਾਊਂਸ ਕਰ ਦਿੱਤਾ ਵੀ ਜਿਹੜੀ ਆ ਉਸ ਦਿਨ ਆਈਸ ਵਾਲਿਆਂ ਨੇ ਰੇਡ ਮਾਰਨੀ ਹੈਗੀ ਆ, ਇਲੀਗਲ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਅਰੈਸਟ ਕਰਨ ਦੇ ਲਈ। ਪਰ ਉਹ ਤੋਂ ਬਾਅਦ ਜਿਹੜਾ ਆ ਇਹ ਮੀਡੀਆ ਦੇ ਵਿੱਚ ਗੱਲ ਬਹੁਤ ਜ਼ਿਆਦਾ ਫੈਲੀ ਅਤੇ ਆਈਸ ਵਾਲੇ ਵੀ ਬਹੁਤ ਜ਼ਿਆਦਾ ਅਪਸੈਟ ਹੋਏ, ਅਤੇ ਉਦੋਂ ਰੇਡ ਪਈ ਵੀ, ਅਤੇ ਉਸ ਰੇਡ ਦੇ ਵਿੱਚ ਕਹਿੰਦੇ 150 ਦੇ ਕਰੀਬ ਏਰੀਏ ਦੇ ਵਿੱਚ ਲੋਕਾਂ ਨੇ ਆਈਸ ਵਾਲਿਆਂ ਨੇ ਲੋਕਾਂ ਨੂੰ ਅਰੈਸਟ ਕੀਤਾ, ਅਤੇ 900 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਬੰਦੇ ਸੀ ਉਹ ਬਚ ਗਏ, ਕਿਉਂਕਿ ਮੇਅਰ ਵੱਲੋਂ ਇਹ ਟਵਿੱਟਰ ਦੇ ਉੱਤੇ ਜਿਹੜੀ ਆ ਨੋਟਿਸ ਦਿੱਤਾ ਗਿਆ ਸੀ। ਸੋ ਅੱਜ ਮੇਅਰ ਨੇ ਫਿਰ ਕਿਹਾ ਆ ਵੀ ਜਿਹੜੀ ਮੈਂ ਉਸ ਦਿਨ ਜਿਹੜੀ ਟਿਪ ਦੇ ਦਿੱਤੀ ਸੀ ਲੋਕਾਂ ਨੂੰ ਵੀ ਤੁਹਾਡੇ ਸ਼ਹਿਰ ਦੇ ਵਿੱਚ ਆਈਸ ਵਾਲੇ ਛਾਪਾ ਮਾਰਨ ਜਾ ਰਹੇ ਆ, ਵੀ ਮੈਂ ਉਹਦੇ ਹੱਕ ਦੇ ਵਿੱਚ ਹਾਂ, ਅਤੇ ਮੈਂ ਉਦੋਂ ਵੀ ਸਹੀ ਸੀ ਅਤੇ ਹੁਣ ਵੀ ਸਹੀ ਹਾਂ। ਇਹਨਾਂ ਨੇ ਪੂਰਾ ਜਿਹੜਾ ਆ ਉਹ ਰੁੱਖ ਬਣਾ ਕੇ ਰੱਖਿਆ ਹੋਇਆ ਵੀ ਅਸੀਂ ਫੈਡਰਲ ਸਰਕਾਰ ਦੇ ਉਲਟ ਹੀ ਕਿਤੇ ਨਾ ਕਿਤੇ ਰਹਿਣਾ ਆ। ਅਗਲੀ ਜਿਹੜੀ ਆ ਉਹ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਜਦੋਂ ਤੋਂ ਹੁਣ ਸੀਰੀਆ ਤੋਂ ਅਮਰੀਕਾ ਨੇ ਆਪਣੀਆਂ ਫੌਜਾਂ ਵਾਪਸ ਬੁਲਾਉਣ ਦਾ ਫੈਸਲਾ ਲੈ ਲਿਆ ਹੈ, ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੀ ਆ ਚਹਿਲ ਕਦਮੀ ਆ ਕੁਝ ਜ਼ਿਆਦਾ ਜਿਹੜੀ ਵਧੀ ਹੋਈ ਆ। ਸੀਰੀਅਨ ਆਰਮੀ ਨੇ ਅੱਜ ਇਹ ਦਾਅਵਾ ਕੀਤਾ ਵੀ ਉਹਨਾਂ ਦੇ ਜਿਹੜੇ ਆਰਮੀ ਵਾਲੇ ਆ, ਫੌਜੀ ਆ, ਉਹ ਕੁਰਦਿਸ਼ ਇਲਾਕੇ, ਜਿੱਥੇ ਕੁਰਦਿਸ਼ ਹੈਲਡ ਇਲਾਕਾ ਸੀਗਾ ਮਨਬਿਜ, ਉੱਥੇ ਜਿਹੜਾ ਉਹ ਪਹੁੰਚ ਚੁੱਕੇ ਨੇ, ਅਤੇ ਜਿਹੜਾ ਉੱਧਰੋਂ ਦੂਜੇ ਪਾਸੋਂ ਜਿਹੜੇ ਟਰਕੀ ਵਾਲੇ ਉਸ ਇਲਾਕੇ ਦੇ ਵਿੱਚ ਹੈਗੇ ਆ, ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ ਪਹੁੰਚ ਚੁੱਕੇ ਹੋਏ ਨੇ। ਸੀਰੀਆ ਦੀ ਆਰਮੀ ਨੂੰ ਰਸ਼ੀਆ ਦੀ ਪੂਰੀ ਬੈਕਿੰਗ ਜਿਹੜੀ ਪ੍ਰਾਪਤ ਆ। ਕੁਰਦ ਲੋਕ ਇਹ ਵਿਚਾਰੇ ਇਸ ਪੂਰੀ ਲੜਾਈ ਦੇ ਵਿੱਚ ਪਿਸ ਕੇ ਜਿਹੜੇ ਉਹ ਰਹਿ ਗਏ ਆ। ਇਹਨਾਂ ਨੇ ਆਪਣਾ ਵੱਖਰਾ ਮੁਲਕ ਬਣਾਉਣ ਦਾ ਰੈਫਰੈਂਡਮ ਵੀ ਜਿਹੜਾ ਕਰਾਇਆ, ਤਾਂ ਵੀ ਜਿਹੜੀ ਆ ਕੋਈ ਗੱਲ ਉਹਨਾਂ ਦੀ ਕਿਸੇ ਨੇ ਜਿਹੜੀ ਗੌਲੀ ਨਹੀਂ, ਕੋਈ ਸੁਣੀ ਨਹੀਂ। ਅਤੇ ਉਹ ਇੱਕ ਪਾਸੇ ਆਈਸਿਸ ਨਾਲ ਲੜਦੇ ਸੀ, ਇੱਕ ਪਾਸੇ ਸੀਰੀਆ ਦੇ ਨਾਲ ਲੜਦੇ ਸੀ, ਅਤੇ ਇਨਫੈਕਟ ਕੁਰਦ ਵਾਲੇ ਤਾਂ ਟਰਕੀ ਵਾਲਿਆਂ ਦੇ ਵੀ ਨਾਲ ਜਿਹੜੇ ਉਹ ਲੜਦੇ ਜਿਹੜੇ ਉੱਥੇ ਰਹਿ ਗਏ। ਤਾਂ ਉਹਨਾਂ ਦਾ ਜਿਹੜਾ ਇੱਕ ਇਲਾਕਾ ਮੰਜਿਬ ਸੀਗਾ, ਹੁਣ ਉੱਥੇ ਸੀਰੀਆ ਦੇ ਜਿਹੜੇ ਫੌਜੀ ਆ ਉਹ ਪਹੁੰਚ ਰਹੇ ਨੇ ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ, ਅਤੇ ਕਹਿੰਦੇ ਆ ਟਰਕੀ ਵਾਲਿਆਂ ਨੂੰ ਵੀ ਅਸੀਂ ਉੱਥੋਂ ਖਦੇੜ ਦੇਣਾ ਆ। ਸੋ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਉੱਥੇ ਰੌਲਾ ਰੱਪਾ ਕਹਿ ਲਓ ਵੀ ਬਹੁਤ ਜ਼ਿਆਦਾ ਵਧਿਆ ਹੋਇਆ ਆ। ਜੀ, ਅਗਲੀ ਖਬਰ ਜਿਹੜੀ ਆ ਨਾਰਥ ਅਤੇ ਸਾਊਥ ਕੋਰੀਆ ਤੋਂ ਆ ਰਹੀ ਆ। ਨਾਰਥ ਕੋਰੀਆ ਦੇ ਕਹਿੰਦੇ 1000 ਦੇ ਕਰੀਬ ਜਿਹੜੇ ਡਿਫੈਕਟਰਸ ਸੀਗੇ ਸਾਊਥ ਕੋਰੀਆ ਦੇ ਵਿੱਚ ਰਹਿ ਰਹੇ ਆ, ਉਹਨਾਂ ਦਾ ਜਿਹੜਾ ਡਾਟਾ ਆ ਕਿਸੇ ਹੈਕਰ ਨੇ ਚੋਰੀ ਕਰ ਲਿਆ, ਅਤੇ ਬਹੁਤ ਸਾਰੇ ਲੋਕ ਜਿਹੜੇ ਨਾਰਥ ਕੋਰੀਆ ਤੋਂ ਸਾਊਥ ਕੋਰੀਆ ਨੂੰ ਡਿਫੈਕਟ ਕਰਕੇ ਚਲੇ ਜਾਂਦੇ ਆ, ਅਤੇ ਉਹਨਾਂ ਦੇ ਜਿਹੜੇ ਪਿੱਛੇ ਰਿਸ਼ਤੇਦਾਰ ਆ ਉਹਨਾਂ ਨੂੰ ਜਿਹੜੀ ਆ ਬਹੁਤ ਜ਼ਿਆਦਾ ਸਜ਼ਾ ਦਿੱਤੀ ਜਾਂਦੀ ਆ। ਇਸੇ ਕਰਕੇ ਉਹ ਕਹਿੰਦੇ ਆਪਣੀ ਆਇਡੈਂਟੀਟੀ ਚੋਰੀ ਕਰ ਛੁਪਾ ਲੈਂਦੇ ਆ। ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਨਾਮ ਟੋਟਲੀ ਜਿਹੜੇ ਆ ਚੇਂਜ ਕਰ ਦਿੱਤੇ ਜਾਂਦੇ ਆ ਤਾਂ ਕਿ ਕਿਸੇ ਤਰ੍ਹਾਂ ਦੀ ਪਛਾਣ ਨਾ ਰਹੇ। ਬਿਲਕੁਲ 997 ਲੋਕ ਜਿਹੜੇ ਜਿੱਦਾਂ ਤੁਸੀਂ ਦੱਸਿਆ
ਵੀ ਉਹਨਾਂ ਦਾ ਡਾਟਾ ਜਿਹੜਾ ਚੋਰੀ ਹੋਇਆ ਆ ਅਤੇ ਉਹਨਾਂ ਦੇ ਡੇਟ ਆਫ ਬਰਥ ਕਿੱਥੇ ਜਿਹੜੇ ਉਹ ਰਹਿ ਰਹੇ ਨੇ, ਸਾਰਾ ਕੁਛ ਆ। ਅਤੇ ਇਹਦੇ ਵਿੱਚ ਲੱਗਦਾ ਤਾਂ ਇੱਦਾਂ ਹੀ ਆ ਹਰਜੋਤ ਸਿੰਘ ਜੀ ਵੀ ਨਾਰਥ ਕੋਰੀਆ ਵਾਲਿਆਂ ਦਾ ਹੀ ਜਿਹੜਾ ਹੱਥ ਆ ਉਹ ਹੋ ਸਕਦਾ ਆ, ਵੀ ਜਿਹੜੇ ਲੋਕ ਉੱਥੋਂ ਜਾਨ ਛਡਾ ਕੇ ਜਿਹੜੇ ਭੱਜੇ ਨੇ, ਨਵਾਂ ਜੀਵਨ ਜਿਨ੍ਹਾਂ ਨੇ ਸ਼ੁਰੂ ਕੀਤਾ ਆ ਉੱਥੇ। ਅਤੇ ਕਹਿੰਦੇ ਵੀ ਇਹ ਉਸ ਕੰਪਿਊਟਰ ਤੋਂ ਚੋਰੀ ਹੋਇਆ ਜਿੱਥੇ ਫੈਸਿਲਿਟੀ ਜਿਹੜੀ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਡਿਫੈਕਟਰਸ ਦੇ ਲਈ ਬਣਾਈ ਹੋਈ ਆ ਜੀ। ਅਗਲੀ ਖਬਰ ਚੱਲੀਏ ਆਸਟ੍ਰੇਲੀਆ ਤੋਂ ਆ ਰਹੀ ਆ ਜੀ। ਕਹਿੰਦੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ, ਆਪਾਂ ਆਪਣੇ ਮੁਲਕ ਦੀ ਗੱਲ ਕਰਦੇ ਹਾਂ ਵੀ ਇੰਨੀ ਠੰਡ ਚੱਲ ਰਹੀ ਆ, ਅਤੇ ਆਸਟ੍ਰੇਲੀਆ 'ਚ 120 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਚੱਲ ਰਿਹਾ ਹੈਗਾ ਆ। ਇਸ ਐਕਸਟ੍ਰੀਮ ਹੀਟ ਨੇ ਜਿਹੜਾ ਆ ਕਹਿੰਦੇ ਬਹੁਤ ਜ਼ਿਆਦਾ ਜਿਹੜੀਆਂ ਹੈਲਥ ਵਾਰਨਿੰਗਸ ਦਿੱਤੀਆਂ ਆ, ਏਅਰ ਕੁਆਲਿਟੀ ਅਲਰਟਸ, ਅਤੇ ਬਹੁਤ ਸਾਰੇ ਸਕੂਲ ਜਿਹੜੇ ਆ ਉਹ ਵੀ ਸ਼ਟ ਡਾਊਨ ਹੋਏ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਜਿਹੜੀ ਮਾਰਦੇ ਆ ਜੀ। ਕਹਿੰਦੇ ਵੀ ਫੈਡਰਲ ਸਟੂਡੈਂਟ ਲੋਨ ਨੂੰ ਤੋਂ ਜਿਹੜੀ ਆ ਨਿਜਾਤ ਪਾਉਣ ਦੇ ਲਈ 41,000 ਜਿਹੜੇ ਪਬਲਿਕ ਸਰਵਿਸ ਜਿਹੜੇ ਵਰਕਰਸ ਆ ਉਹਨਾਂ ਨੇ ਗੁਹਾਰ ਲਾਈ ਸੀ ਫੈਡਰਲ ਸਰਕਾਰ ਨੂੰ, ਭਾਈ ਵੀ ਸਾਨੂੰ ਜਿਹੜਾ ਆ ਇਸ ਲੋਨਸ ਨੂੰ ਜਿਹੜਾ ਖ਼ਤਮ ਕਰ ਦਿੱਤਾ ਜਾਵੇ। ਇਹ ਉਸ ਤੋਂ ਬਾਅਦ ਦੇ ਵਿੱਚ ਹੋਇਆ ਹਰਜੋਤ ਸਿੰਘ ਜੀ, ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਐਜੂਕੇਸ਼ਨ ਵਾਲਿਆਂ ਨੇ ਆਖਿਆ ਸੀਗਾ ਵੀ ਜਿਹੜੇ ਇਹਨਾਂ ਸਟੂਡੈਂਟ ਲੋਨਸ ਇਸ ਪ੍ਰੋਗਰਾਮ ਦੇ ਅਧੀਨ ਜਿਹੜੇ ਆਏ ਸੀਗੇ ਵੀ ਉਹਨਾਂ ਦੇ ਜਿਹੜੇ ਸਾਰੇ ਲੋਨ ਆ ਉਹ ਮਾਫ ਕਰ ਦਿੱਤੇ ਜਾਣਗੇ। ਪਰ 41,000 ਜਿਹੜੇ ਪਬਲਿਕ ਸਰਵਿਸ ਵਰਕਰਸ ਦੇ ਵੱਲੋਂ ਜਿਹੜੇ ਫੈਡਰਲ ਲੋਨ ਸਟੂਡੈਂਟ ਲੋਨ ਜਿਹੜੇ ਲਏ ਗਏ ਸੀ, ਉਹਨਾਂ ਦੇ ਵਿੱਚੋਂ ਮਹਿਜ 206 ਨੂੰ ਜਿਹੜਾ ਆ ਉਹ ਅਪਰੂਵ ਕੀਤਾ ਗਿਆ ਆ। ਇਹ ਜਿਹੜਾ ਦੇਖੋ ਹਰਜੋਤ ਸਿੰਘ ਜੀ, ਇਹ ਉਸ ਵੇਲੇ ਤੋਂ ਬਾਅਦ ਦੇ ਵਿੱਚ ਦੀ ਇਹ ਆંકੜੇ ਆ ਜਦੋਂ ਹੁਣੇ ਜਿਹੜੇ ਬੈਟਸੀ ਡੇਵੋਸ ਹੈਗੇ ਨੇ, ਜਿਹੜੇ ਐਜੂਕੇਸ਼ਨ ਦੇ ਮਿਨਿਸਟਰ ਕਹਿ ਲਓ ਜਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਜਿਹੜੇ ਸਕੱਤਰ ਨੇ, ਉਹਨਾਂ ਨੇ ਇਹ ਫੈਸਲਾ ਦਿੱਤਾ ਸੀਗਾ ਵੀ ਉਹਨਾਂ ਸਾਰੇ ਲੋਕਾਂ ਦੇ ਜਿਹੜੇ ਪਬਲਿਕ ਸਰਵਿਸ ਦੇ ਵਿੱਚ ਹੈਗੇ ਨੇ ਅਤੇ ਉਹਨਾਂ ਨੇ ਜਿਹੜੇ ਸਟੂਡੈਂਟ ਲੋਨ ਲਏ ਆ ਉਹਨਾਂ ਨੂੰ ਮਾਫ ਕੀਤਾ ਜਾਵੇਗਾ। ਸੋ ਲੋਕ ਬੜੇ ਡਿਸਬਲੀਫ ਦੇ ਵਿੱਚ ਨੇ ਜਿਨ੍ਹਾਂ ਨੇ ਇਹ ਲੋਨ ਲਏ ਸੀ। ਕਹਿੰਦੇ ਵੀ ਇੱਕ ਪਾਸੇ ਤਾਂ ਤੁਸੀਂ ਹੁਣ ਇਹ ਮਾਫ ਕਰਨ ਦੀ ਗੱਲ ਆਖ ਰਹੇ ਹੋ ਤਾਂ ਮਹਿਜ ਤੁਸੀਂ ਸਿਰਫ 206 ਜਾਣਿਆਂ ਦੇ ਹੀ ਉਹ ਮਾਫ ਕੀਤੇ ਨੇ ਜੀ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਦੀ ਜਿਹੜੀ ਖਬਰ ਆ ਕੈਨੇਡਾ ਤੋਂ ਆ ਰਹੀ ਆ। ਬਹੁਤ ਵਾਰ ਕੀ ਹੁੰਦਾ ਵੀ ਆਪਾਂ ਰੇਡੀਓ 'ਤੇ ਵੀ ਟਾਕ ਸ਼ੋਅ ਸੁਣਦੇ ਹਾਂ, ਬਹੁਤ ਸਾਰੇ ਲੋਕ ਇਹੀ ਭੰਡਦੇ ਰਹਿੰਦੇ ਵੀ ਗੁਰੂ ਘਰਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ। ਮੇਰੇ ਵਰਗੇ ਕਈ ਵਾਰੀ $1 ਦਾ ਮੱਥਾ ਟੇਕ ਕੇ $10 ਦਾ ਪ੍ਰਸ਼ਾਦਾ ਛਕ ਕੇ ਘਰ ਆ ਜਾਂਦਾ, ਫਿਰ ਭੰਡਦਾ ਰਹਿੰਦਾ ਵੀ ਨਹੀਂ ਜੀ ਕੁਛ ਨਹੀਂ ਕਰਦੀ ਸਿੱਖ ਕੌਮ। ਅਤੇ ਹੁਣ ਖਬਰ ਆ ਰਹੀ ਆ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਮਨਮੀਤ ਸਿੰਘ ਭੁੱਲਰ ਨਾਮ ਦਾ ਉੱਥੇ ਦਾ MLA ਸੀਗਾ, ਅਤੇ ਉਹਦੀ ਬਾਅਦ ਦੇ ਵਿੱਚ ਡੈਥ ਹੋ ਗਈ ਸੀ। ਅਤੇ ਉਹ ਟਰਾਈ ਕਰ ਰਿਹਾ ਸੀ ਅਫਗਾਨਿਸਤਾਨ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਲਿਆਉਣ ਦੇ ਲਈ। ਇੱਕ ਟਾਈਮ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਜਿਸ ਨੂੰ ਸਿੱਖਾਂ ਨੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹ ਤੋਂ ਬਾਅਦ ਕਹਿੰਦੇ ਵੀ 2 ਲੱਖ ਤੱਕ ਜਿਹੜੇ ਲੋਕ ਆ ਸਿੱਖ ਫੈਮਲੀਆਂ, ਸਿੱਖ ਅਤੇ ਹਿੰਦੂ ਫੈਮਲੀਆਂ ਰਹਿੰਦੀਆਂ ਸੀਆਂ। ਅਤੇ ਜਦੋਂ ਤੋਂ ਹੀ ਪਿਛਲੇ 17-18 ਸਾਲਾਂ ਤੋਂ ਅਫਗਾਨਿਸਤਾਨ ਦੇ ਵਿੱਚ ਵਾਰ ਚੱਲ ਰਹੀ ਆ ਅਤੇ ਉਹ ਗਿਣਤੀ ਘਟਦੀ ਬਹੁਤ ਘਟ ਗਈ। ਅਤੇ ਕੈਨੇਡਾ ਦੇ ਵਿੱਚ ਸਿੱਖਾਂ ਨੇ ਰੌਲਾ ਪਾਇਆ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਮਿਨੋਰਿਟੀ ਆ, ਸਿੱਖ ਅਤੇ ਹਿੰਦੂ ਕਮਿਊਨਿਟੀ ਆ, ਉਹਨਾਂ 'ਤੇ ਜ਼ੁਲਮ ਹੋ ਰਿਹਾ ਆ। ਪਿਛਲੇ ਕੁਝ ਮਹੀਨੇ ਪਹਿਲਾਂ ਉੱਥੇ ਇੱਕ ਵਾਰੀ ਬੰਬ ਦੇ ਨਾਲ ਅਟੈਕ ਵੀ ਹੋਇਆ ਸੀ, ਜਿਹਦੇ ਨਾਲ 19 ਲੋਕ ਜਿਹੜੇ ਆ ਮਾਰੇ ਗਏ ਸੀ, ਜੋ ਕਿ ਉਸ ਉੱਥੋਂ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਜਾ ਰਹੇ ਸੀ। ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਆ, ਉਹ 2015 ਤੋਂ ਟਰਾਈ ਕਰ ਰਹੀ ਸੀ, ਅਤੇ ਉਹਨਾਂ ਦੇ ਫਾਊਂਡਰ ਪ੍ਰੈਜ਼ੀਡੈਂਟ ਜਿਹੜੇ ਗਿਆਨ ਸਿੰਘ ਸੰਧੂ ਆ, ਉਹਨਾਂ ਨੇ ਇਹ ਕਿਹਾ ਵੀ 2015 'ਚ ਅਸੀਂ ਕੈਨੇਡਾ ਦੀ ਗੌਰਮੈਂਟ ਨੂੰ ਮਿਲੇ ਅਤੇ ਕਿਹਾ ਵੀ ਜਿਹੜੀ ਮਿਨੋਰਿਟੀਜ਼ ਹੈਗੀਆਂ ਹਿੰਦੂ ਅਤੇ ਸਿੱਖ ਅਫਗਾਨਿਸਤਾਨ 'ਚ, ਉਹਨਾਂ ਨੂੰ ਇੱਥੇ ਦੀ ਇਮੀਗ੍ਰੇਸ਼ਨ ਦਿੱਤੀ ਜਾਵੇ। ਅਤੇ ਕਹਿੰਦੇ ਉਹਨੇ ਕਿਹਾ ਸੀ ਵੀ ਪਰ ਫੈਮਿਲੀ ਜਿਹੜਾ ਖਰਚਾ ਆ $25,000 ਤੋਂ $30,000 ਆਏਗਾ। ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਉਹ ਇੱਕ ਟਰਸਟ ਫੰਡ ਬਣਾ ਕੇ 65 ਫੈਮਲੀਆਂ ਦੇ ਲਈ $25,000 ਤੋਂ $30,000 ਪਰ ਫੈਮਿਲੀ ਉਹ ਜਮ੍ਹਾਂ ਇੱਕ ਟਰਸਟ ਫੰਡ 'ਚ ਪਾਇਆ। ਉਹ ਤੋਂ ਬਾਅਦ ਹੁਣ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ, ਉਹ 65 ਫੈਮਲੀਆਂ ਨੂੰ, ਜਿਹਦੇ ਵਿੱਚ ਹਿੰਦੂ ਵੀ ਬਹੁਤ ਸਾਰੇ ਆ, ਸਿੱਖ ਵੀ ਬਹੁਤ ਸਾਰੇ ਆ, ਉਹਨਾਂ ਨੂੰ ਇਮੀਗ੍ਰੇਸ਼ਨ ਸਟੇਟਸ ਦੇਣ ਜਾ ਰਹੇ ਆ। ਅਤੇ ਉਹਦੇ ਵਿੱਚੋਂ ਕਹਿੰਦੇ 12-13 ਫੈਮਲੀਆਂ ਜਿਹੜੀਆਂ ਸਰੀ ਵਾਲੀ ਸਾਈਡ ਆਉਣੀਆਂ ਆ,
ਸਰੀ ਕੈਨੇਡਾ 'ਚ, ਬਾਕੀ ਜਿਹੜੀਆਂ ਫੈਮਲੀਆਂ ਆ ਉਹ ਟੋਰਾਂਟੋ ਵਾਲੀ ਸਾਈਡ ਵੀ ਜਾਣੀਆਂ ਹੈਗੀਆਂ। ਸੋ ਬਹੁਤ ਵਧੀਆ ਕਦਮ ਹੈਗਾ ਆ। ਅਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਸ ਮੁਲਕ ਤੋਂ ਅਸੀਂ ਆਏ ਹੈਗੇ ਆ ਉਸ ਮੁਲਕ ਦੇ ਵਿੱਚ ਵੀ ਇੰਡੀਆ 'ਚ ਵੀ ਬਹੁਤ ਸਾਰੇ ਅਫਗਾਨੀ ਜਿਹੜੇ ਹਿੰਦੂ ਅਤੇ ਸਿੱਖ ਅਪਲਾਈਡ ਕਰਕੇ ਚਲੇ ਗਏ ਅਤੇ ਉੱਥੇ ਉਹਨਾਂ ਨੇ ਸਿਟੀਜ਼ਨਸ਼ਿਪ ਜਾਂ ਉੱਥੇ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਕਿਸੇ ਤਰ੍ਹਾਂ ਦੀ ਨਹੀਂ ਦਿੱਤੀ ਜਾਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਦਿੱਤੀ ਅਤੇ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਦਿੱਲੀ ਦੇ ਵਿੱਚ ਆਪਾਂ ਖਬਰਾਂ ਸੁਣਦੇ ਰਹਿੰਦੇ ਹਾਂ, ਝੁੱਗੀਆਂ ਦੇ ਵਿੱਚ ਉਹ ਰਹਿੰਦੇ ਆ। ਸੋ ਜਿਹੜੇ ਮੁਲਕਾਂ 'ਚ ਆਪਾਂ ਆਏ ਆ ਇਹ ਮੁਲਕਾਂ ਦਾ ਦੇਖੋ ਫਕਰਾ ਦਿਲੀ ਦੇਖੋ ਵੀ ਕਿੰਨੇ ਆਪਣੀਆਂ ਆਰਮਜ਼ ਓਪਨ ਕਰਕੇ ਜਿਹੜੇ ਆ ਇੰਨੀ ਮੁਸੀਬਤ ਦੇ ਵਿੱਚ ਲੋਕ ਆ ਉਹਨਾਂ ਨੂੰ ਇੱਥੇ ਇਮੀਗ੍ਰੇਸ਼ਨ ਵੀ ਦੇ ਰਹੇ ਆ, ਸੱਦ ਵੀ ਰਹੇ ਆ ਅਤੇ ਫਾਈਨੈਂਸ਼ੀਅਲੀ ਵੀ ਸਪੋਰਟ ਕਰ ਰਹੇ ਆ। ਜੀ ਬਿਲਕੁਲ। ਅਤੇ ਜਿਹੜੇ ਟੀਚਰ ਕਰਨ ਵਾਲੇ ਉਹਨਾਂ ਦਾ ਤਾਂ ਚਲੋ ਕੰਮ ਹੀ ਕੋਈ ਨਹੀਂ ਆ, ਉਹ ਵਿਹਲੇ ਹੁੰਦੇ ਆ, ਘਰੇ ਲੜਾਈ ਹੋਈ ਹੁੰਦੀ ਆ ਅਤੇ ਗੁੱਸਾ ਕਿਤੇ ਵੀ ਜਿਹੜਾ ਆ ਕੇ ਨਜ਼ਲਾ ਜਿਹੜਾ ਆ ਉਹ ਝਾੜਨ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਬਾਕੀ ਜਿਹੜੇ ਮਿਹਨਤਾਂ ਕਰ ਰਹੇ ਆ, ਬਾਕੀ ਜਿਹੜੇ ਹੋਰ ਦੁਨੀਆ ਦੇ ਲਈ ਜਿਹੜੇ ਚੰਗੇ ਕੰਮ ਕਰ ਰਹੇ ਆ ਉਹ ਇਹਨਾਂ ਦੀ ਜਿਹੜੀ ਆ ਪਰਵਾਹ ਜਿਹੜੀ ਆ ਉਹ ਨਾ ਕਰਨ। ਇਹਨਾਂ ਦਾ ਕੰਮ ਹੀ ਬਸ ਇਹੀ ਹੁੰਦਾ ਆ ਵੀ ਬਸ ਇੱਧਰੋਂ ਕਿਸੇ ਨੇ ਕਿਤੇ ਸੁਣਨੀ ਨਹੀਂ ਹੁੰਦੀ ਅਤੇ ਆ ਕੇ ਜਿਹੜਾ ਰੌਲਾ ਜਿਹੜਾ ਉਹਨਾਂ ਨੇ ਪਾਉਣਾ ਜਿਹੜਾ ਸ਼ੁਰੂ ਕਰ ਲੈਣਾ ਹੁੰਦਾ। ਨਾ ਘਰੇ ਕੋਈ ਸੁਣਦਾ ਨਾ ਬਾਹਰ ਕੋਈ ਸੁਣਦਾ, ਬਸ ਉੱਦਾਂ ਹੀ ਰੌਲਾ ਰੱਪਾ ਜਿਹਾ ਜਿਹੜਾ ਉਹ ਪਾਈ ਰੱਖਦੇ ਆ। ਸੋ ਇਹਨਾਂ ਦੀ ਪਰਵਾਹ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਆਪਣੇ ਜਿਹੜੇ ਚੰਗੇ ਕੰਮਾਂ ਦੇ ਵਿੱਚ ਤੁਸੀਂ ਲੱਗੇ ਹੋਏ ਆ ਬਸ ਲੱਗੇ ਰਹੋ, ਕੰਮ ਕਰੀ ਚੱਲੋ। ਰਹਿੰਦੀ ਦੁਨੀਆ ਚੱਕ ਉਹਨਾਂ ਦਾ ਹੀ ਨਾਮ ਰਹਿੰਦਾ ਜਿਹੜਾ ਕੋਈ ਚੰਗਾ ਕੰਮ ਕਰਦਾ ਆ। ਜਿਹੜੇ ਇੱਦਾਂ ਦੇ ਲੋਕ ਬੋਲਦੇ ਰਹਿੰਦੇ ਆ ਉਹਨਾਂ ਨੂੰ ਕੋਈ ਜਿਹੜਾ ਉਹ ਯਾਦ ਵੀ ਜਿਹੜਾ ਨਹੀਂ ਰੱਖਦਾ। ਇੱਕ ਵਾਰ ਫਿਰ ਸਾਡਾ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਆਪਾਂ ਕੈਨੇਡਾ ਦੇ ਜਿਹੜੇ ਸਾਡੇ ਜਿੰਨੇ ਵੀ ਸਿੱਖ ਭੈਣ ਭਰਾ ਆ, ਵਰਲਡ ਸਿੱਖ ਆਰਗੇਨਾਈਜੇਸ਼ਨ ਨੇ, ਜਿਸ ਆਰਗੇਨਾਈਜੇਸ਼ਨ ਨੇ $25,000 ਤੋਂ $30,000 ਪਰ ਫੈਮਿਲੀ ਇਕੱਠਾ ਕਰਕੇ 65 ਫੈਮਲੀਆਂ ਦੇ ਲਈ ਇੱਕ ਟਰਸਟ ਫੰਡ ਬਣਾਇਆ ਸੀ ਅਤੇ ਹੁਣ ਕੈਨੇਡਾ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦੇ ਦਿੱਤਾ ਆ ਅਤੇ ਉਹ ਕੈਨੇਡਾ 'ਚ ਆ ਜਾਣਗੇ। ਸੋ ਸਿੱਖ ਜਿਹੜੇ ਆ ਕੈਨੇਡਾ ਦੇ ਬਹੁਤ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਬਹੁਤ ਵਧੀਆ ਕੰਮ ਸੈਲਫਲੈਸ ਸਰਵਿਸ ਇਹ ਕੀਤੀ ਹੈ। ਕਿਸੇ ਦਾ ਕੋਈ ਰਿਸ਼ਤੇਦਾਰ ਨਹੀਂ ਹੈਗਾ, ਕਿਸੇ ਦੀ ਕੋਈ ਇੱਦਾਂ ਦੀ ਗੱਲ ਨਹੀਂ ਵੀ ਉਹਨਾਂ ਨੇ ਬੈਨੀਫਿਟ ਲੈਣਾ ਆ। ਸੋ ਇਹੀ ਆ ਵੀ ਆਪਣੇ ਜਿਹੜੇ ਭੈਣ ਭਰਾ ਚਾਹੇ ਉਹ ਹਿੰਦੂ ਸੀ ਚਾਹੇ ਉਹ ਸਿੱਖ ਆ ਜਿਨ੍ਹਾਂ ਦੇ ਉੱਤੇ ਇੰਨਾ ਜ਼ੁਲਮ ਹੋ ਰਿਹਾ ਅਫਗਾਨਿਸਤਾਨ 'ਚ ਖਤਰੇ 'ਚ ਹੈਗੇ ਆ ਉਹਨਾਂ ਨੂੰ ਉੱਥੋਂ ਕੱਢਿਆ ਹੈਗਾ। ਸੈਲਫਿਸ਼ ਕਹਿਣਾ ਤਾਂ ਬਹੁਤ ਸੌਖਾ ਆ ਵੀ ਸੈਲਫਲੈਸਨੈਸ ਤਾਂ ਇੱਦਾਂ ਹੀ ਦਿਖਦੀ ਆ ਵੀ ਇਹਨਾਂ ਲੋਕਾਂ ਦੇ ਲਈ ਜਦੋਂ ਹੜ੍ਹਾਂ ਦੇ ਨਾਲ ਅੱਗਾਂ ਦੇ ਨਾਲ ਪ੍ਰਭਾਵਿਤ ਹੋਏ ਲੋਕ ਆਪੋ ਆਪਣੇ ਕੰਮ ਕਾਰ ਛੱਡ ਕੇ ਜਿਹੜੇ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਗਈ, ਉੱਥੇ ਜਿਹੜੀ ਸੈਲਫਿਸ਼ਨੈਸ ਥੋੜ੍ਹੀ ਕਿਤੇ ਨਜ਼ਰ ਆਉਂਦੀ, ਉੱਥੇ ਸੈਲਫਲੈਸਨੈਸ ਜਿਹੜੀ ਖਬਰ ਆਉਂਦੀ ਆ ਵੀ ਇਨਸਾਨੀਅਤ ਦੇ ਲਈ ਹਮੇਸ਼ਾ ਮੋਹਰੇ ਜਿਹੜੇ ਹੁੰਦੇ ਆ, ਚਾਹੇ ਆਪਣੇ ਕੰਮ ਕਿਉਂ ਨਾ ਜਿਹੜੇ ਆ ਸਿੱਖਾਂ ਨੂੰ ਜਿਹੜੇ ਉਹ ਛੱਡਣੇ ਪੈਣ। ਸੋ ਹਮੇਸ਼ਾ ਇਹ ਕਰਦੇ ਆਏ ਆ, ਕਰ ਰਹੇ ਆ ਅਤੇ ਕਰਦੇ ਰਹਾਂਗੇ। ਸੋ ਇਸ ਜਿਹੜੇ 2-4 ਜਾਣਿਆਂ ਦੀ ਜਿਹੜੀ ਗੱਲ ਦੀ ਉਹ ਪ੍ਰਵਾਹ ਨਾ ਇਹੋ ਜਿਹਿਆਂ ਦੀ ਜਿਹੜੀ ਕਰਿਆ ਕਰੋ। ਬਸ ਇੱਦਾਂ ਹੀ ਲੱਗੇ ਰਹੋ, ਚੰਗੇ ਕੰਮ ਜਿਹੜੇ ਆ ਉਹ ਕਰਦੇ ਰਹੋ। ਸੋ ਇਹ ਉਹਨਾਂ ਦੇ ਮੂੰਹ 'ਤੇ ਵੀ ਰਾਜਕਰਨਵੀਰ ਸਿੰਘ ਜੀ ਚਪੇੜ ਆ ਜਿਹੜੇ ਕਹਿੰਦੇ ਰਹਿੰਦੇ ਵੀ ਜੀ ਸਿੱਖ ਆਪਣੀ ਕਮਿਊਨਿਟੀ ਲਈ ਕੁਛ ਨਹੀਂ ਕਰਦੇ ਵੀ ਜੀ ਇੱਥੇ ਗੋਰਿਆਂ ਦੇ ਕੁਛ ਹੋ ਜਾਂਦਾ, ਉੱਥੇ ਟਰੱਕ ਭਰ ਕੇ ਲੈ ਜਾਂਦੇ ਆ, ਮੁਸਲਮਾਨਾਂ ਦੇ ਲਈ ਉੱਥੇ ਰੋਹਿੰਗਿਆਂ 'ਚ ਆਹ ਕੀਤਾ, ਉੱਥੇ ਆਹ ਕੀਤਾ। ਹਰਜੋਤ ਸਿੰਘ ਜੀ ਇੱਕ ਕਹਾਵਤ ਆ ਨਾ ਵੀ ਕਹਿੰਦੇ ਆਰੀ ਨੂੰ ਇੱਕ ਪਾਸੇ ਤੇ ਜਹਾਨ ਨੂੰ ਦੋਨੇ ਪਾਸੇ ਦੰਦੇ। ਉਹ ਗੱਲ ਆ ਇਹਨਾਂ ਲੋਕਾਂ ਨੇ ਜਿਹੜੇ ਟਿੱਚਰਬਾਜ਼ ਹੁੰਦੇ ਆ ਇਹਨਾਂ ਨੇ ਖੁਸ਼ ਨਹੀਂ ਹੋਣਾ ਹੁੰਦਾ ਅਤੇ ਨਾ ਹੀ ਆਪਾਂ ਇਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੀਏ। ਇਹਨਾਂ ਨੂੰ ਬੋਲੀ ਜਾਣ ਦਿਓ, ਜੋ ਕਰਦੇ ਆ ਕਰੀ ਜਾਣ ਦਿਓ। ਤੁਸੀਂ ਆਪਣਾ ਕੰਮ ਜਿਹੜਾ ਨਿਰਸਵਾਰਥ ਜਿਹੜਾ ਲੱਗੇ ਹੋਏ ਆ ਕਰਨ, ਬਸ ਉਸ ਤਰੀਕੇ ਦੇ ਨਾਲ ਜਿਹੜਾ ਕਰੀ ਚੱਲੋ ਅਤੇ ਜਿਹੜਾ ਪ੍ਰਮਾਤਮਾ ਮਿਹਰ ਵੀ ਕਰਦਾ ਆ ਅਤੇ ਯਾਦ ਵੀ ਫਿਰ ਉਹਨਾਂ ਨੂੰ ਹੀ ਜਿਹੜਾ ਉਹ ਰੱਖਦਾ ਆ। ਅਤੇ ਲਓ ਜੀ ਫਿਰ ਆਪਣਾ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਂ ਹੁਣ ਸਮਾਪਤ ਆ। ਮਿਲਾਂਗੇ ਆਪਾਂ ਸਾਰੇ ਜਾਣਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਹਰਜੋਤ ਸਿੰਘ ਖਾਲਸਾ ਵੱਲੋਂ ਦੋਨਾਂ ਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM